अपना ही नंबर लग जाना अज गड्डी लाइटां भी जगी हुई हैं दो जने घुमा दे हुण ट्रैक्टर वाला भी इतना क्या करे इधर नूं तां खिच नहीं पानी बड़ा तेज पानी का बहुत तेज पानी है कितने पानी का जाते होर बदे करते ऐनों ही हो जाएगा फिर मैनूं लगदा अपना ही नंबर लग जाना अज पानी तो होर वधिया पानी बड़ा मैंगरोल खड्ड ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। गड्डी लाइटां भी जगी हुई हैं दो जने घुमा दे हुण ट्रैक्टर वाला भी इतना क्या करे इधर नूं तां खिच नहीं पानी बड़ा तेज पानी का बहुत तेज पानी है कितने पानी का जाते होर बदे करते ऐनों ही हो जाएगा फिर मैनूं लगदा अपना ही नंबर लग जाना अज पानी तो होर वधिया पानी बड़ा ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। गड्डी लाइटां भी जगी हुई हैं दो जने घुमा दे हुण ट्रैक्टर वाला भी इतना क्या करे इधर नूं तां खिच नहीं पानी बड़ा तेज पानी का बहुत तेज पानी है कितने पानी का जाते होर बदे करते ऐनों ही हो जाएगा फिर मैनूं लगदा अपना ही नंबर लग जाना अज पानी तो होर वधिया पानी बड़ा ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ।
ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ।
ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰਾ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰਾ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰਾ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ
ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਧੱਕੇ ਚਲੀ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜੇ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਧੱਕੇ ਚਲੀ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜੇ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਧੱਕੇ ਚਲੀ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ,
ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ। ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ। ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ और वो है 2 जने घुमा दे ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ। ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ। ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ और वो है 2 जने घुमा दे ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ। ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ। ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ और वो है 2 जने घुमा दे ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼
ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਲਿਆ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਲਿਆ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ
ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ
ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ ਦੋ ਜਣੇ ਘੁੰਮਾ ਲਿਆ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਬੈਂਕ ਨਾਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ ਦੋ ਜਣੇ ਘੁੰਮਾ ਲਿਆ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਬੈਂਕ ਨਾਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ ਦੋ ਜਣੇ ਘੁੰਮਾ ਲਿਆ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਬੈਂਕ ਨਾਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ।
ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏ ਤਾਂ ਫਿਰ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਉਂਦਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏ ਤਾਂ ਫਿਰ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਉਂਦਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏ ਤਾਂ ਫਿਰ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਉਂਦਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ।
ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖੇਤੀ ਨਹੀਂ, ਪਾਣੀ ਬੜਾ ਤੇਜ਼। ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਰਸਤਾ ਪਾਣਾ ਪਾਣੀ ਬੜਾ। ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜੇ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖੇਤੀ ਨਹੀਂ, ਪਾਣੀ ਬੜਾ ਤੇਜ਼। ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਰਸਤਾ ਪਾਣਾ ਪਾਣੀ ਬੜਾ। ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜੇ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖੇਤੀ ਨਹੀਂ, ਪਾਣੀ ਬੜਾ ਤੇਜ਼। ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਰਸਤਾ ਪਾਣਾ ਪਾਣੀ ਬੜਾ। ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜੇ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ,
ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ, ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ, ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖਿੱਚ ਨਹੀਂ, ਪਾਣੀ ਬੜਾ ਤੇਜ਼ ਹੈ। ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਵੇਂ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਰਸਤਾ ਪਾਣਾ ਪਾਣੀ ਬੜਾ। ਬੈਂਕ ਨਾਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ। ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ, ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ, ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖਿੱਚ ਨਹੀਂ, ਪਾਣੀ ਬੜਾ ਤੇਜ਼ ਹੈ। ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਵੇਂ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਰਸਤਾ ਪਾਣਾ ਪਾਣੀ ਬੜਾ। ਬੈਂਕ ਨਾਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ। ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ, ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ, ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖਿੱਚ ਨਹੀਂ, ਪਾਣੀ ਬੜਾ ਤੇਜ਼ ਹੈ। ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿਤੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਵੇਂ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ।
ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ, ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖਿੱਚ ਨਹੀਂ, ਪਾਣੀ ਬੜਾ ਤੇਜ਼। ਪਾਣੀ ਤਾਂ ਬਹੁਤ ਤੇਜ਼ ਪਾਣੀ ਹੈ, ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ, ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖਿੱਚ ਨਹੀਂ, ਪਾਣੀ ਬੜਾ ਤੇਜ਼। ਪਾਣੀ ਤਾਂ ਬਹੁਤ ਤੇਜ਼ ਪਾਣੀ ਹੈ, ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ, ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ,
ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇਗਾ ਤਾਂ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜੇ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇਗਾ ਤਾਂ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇਗਾ ਤਾਂ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ।
ਗੱਡੀ 'ਚ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ 'ਚ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ 'ਚ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ
ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ 'ਚ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਬੈਂਕ ਨਾਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ 'ਚ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਬੈਂਕ ਨਾਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ 'ਚ ਲਾਈਟਾਂ ਵੀ ਜਗੀਆਂ ਹੋਈਆਂ। ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖਿੱਚ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਬੈਂਕ ਨਾਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ
ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰਾ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ, ਫਿਰ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰਾ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ, ਫਿਰ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ, ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ, ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰਾ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ, ਫਿਰ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪੜਦਾ ਰਸਤਾ ਪਾਉਂਦਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ
ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜੇ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜੇ ਚੜ ਕੇ ਘੱਟੋ ਘੱਟ 15-15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਤਾਂ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ 2 ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ,
ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ, ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖਿੱਚ ਨਹੀਂ, ਪਾਣੀ ਬੜਾ ਤੇਜ਼, ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪਾਣੀ ਬੜਾ ਬੈਂਕ ਨਾਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ, ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖਿੱਚ ਨਹੀਂ, ਪਾਣੀ ਬੜਾ ਤੇਜ਼, ਪਾਣੀ ਦਾ ਬਹੁਤ ਤੇਜ਼ ਪਾਣੀ ਹੈ। ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਕਰਦੇ ਐਨੂੰ ਹੀ ਹੋ ਜਾਏਗਾ, ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ। ਪਾਣੀ ਤਾਂ ਹੋਰ ਵਧਿਆ। ਪਾਣੀ ਬੜਾ ਬੈਂਕ ਨਾਲ ਖੱਡ ਦੇ ਕਿਨਾਰੇ ਖੜੇ ਹੈਗੇ ਆ, ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚੱਲਿਆ ਹੋਇਆ ਹੈਗਾ, ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ, ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈਗੀ ਹੈ। ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ, ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ, ਆਲੇ ਦੁਆਲੇ ਸਾਰੇ ਖੜੇ ਹੈਗੇ ਆ, ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ, ਫਿਰ ਵੀ ਸਾਡੇ ਇੱਧਰ 2-3 ਚੋ ਹੈਗੇ, ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ। ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ, ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ, ਇੱਧਰ ਨੂੰ ਤਾਂ ਖਿੱਚ ਨਹੀਂ, ਪਾਣੀ ਬੜਾ ਤੇਜ਼,
ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏ ਤਾਂ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏ ਤਾਂ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰੇ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇ ਗੱਲ ਤਾਂ ਐਨੂੰ ਹੀ ਹੋ ਜਾਏ ਤਾਂ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜਾ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੇ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਲਾਈਟਾਂ ਵੀ ਜਗੀਆਂ ਹੋਈਆਂ ਹੋਰ
ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰਾ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇਗਾ ਤਾਂ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜੇ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ ਕਿੰਨੇ ਜਿਹੜੇ ਪਰੇਸ਼ਾਨ ਹੋ ਰਹੇ ਹੈਗੇ ਆ। ਅਸੀਂ ਸਾਰੇ ਇਹੀ ਤੁਹਾਡੇ ਅੱਗੇ ਗੁਹਾਰ ਲਾਉਂਦੇ ਹਾਂ ਸਰਕਾਰ ਦੇ ਅੱਗੇ ਕਿ ਸਾਡੀ ਜਿਹੜੀ ਵੀਡੀਓ ਹੈ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤਾਂ ਕਿ ਮਾਨ ਸਾਹਿਬ ਨੂੰ ਪਤਾ ਚੱਲੇ ਕਿ ਕੰਢੀ ਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੈਗੀ। ਕੰਢੀ ਦੇ ਵਿੱਚ ਜਿਹੜੇ ਡੈਮ ਹੈਗੇ ਆ ਫਿਰ ਵੀ ਸਾਡੇ ਜਿਹੜੇ 2-3 ਚੋ ਹੈਗੇ ਇਹਦਾ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈਗਾ। ਪਾਣੀ ਹੋਣ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਪਾਂ ਚਾਹੁੰਦੇ ਹੈਗੇ ਕਿ ਇਹਦੇ ਤੇ ਬਹੁਤ ਵੱਡਾ ਪੁਲ ਬਣਾਇਆ ਜਾਵੇ ਔਰ ਜਲਦ ਤੋਂ ਜਲਦ ਜਿਹੜਾ ਪੁਲ ਬਣਾਇਆ ਜਾਵੇ ਔਰ ਅਸੀਂ ਇਹ ਵੀਡੀਓ ਜਿਹੜੀ ਹੈ ਅੱਗੇ ਆਪਣੇ ਐਮਐਲਏ ਸਾਹਿਬ ਨੂੰ ਭੇਜਾਂਗੇ। ਐਮਐਲਏ ਸਾਹਿਬ ਇਹਦੇ ਤੇ ਗੌਰ ਕਰਨ। ਗੱਡੀ ਦੀਆਂ ਲਾਈਟਾਂ ਵੀ ਜਗੀਆਂ ਹੋਈਆਂ ਹੋਰ ਉਹ ਆ ਦੋ ਜਣੇ ਘੁੰਮਾ ਦੇ ਹੁਣ ਟਰੈਕਟਰ ਵਾਲਾ ਵੀ ਇੱਥੇ ਕਿਆ ਕਰਾ ਇੱਧਰ ਨੂੰ ਤਾਂ ਖੇਤੀ ਨਹੀਂ ਪਾਣੀ ਬੜਾ ਤੇਜ਼ ਪਾਣੀ ਦਾ ਬਹੁਤ ਤੇਜ਼ ਪਾਣੀ ਹੈ ਕਿੱਥੇ ਪਾਣੀ ਦਾ ਚਾਚਾ ਹੋਰ ਵਧੇਗਾ ਤਾਂ ਐਨੂੰ ਹੀ ਹੋ ਜਾਏਗਾ ਵੀ ਮੈਨੂੰ ਲੱਗਦਾ ਆਪਣਾ ਹੀ ਨੰਬਰ ਲੱਗ ਜਾਣਾ ਅੱਜ ਪਾਣੀ ਤਾਂ ਹੋਰ ਵਧਿਆ ਪੜਦਾ ਰਸਤਾ ਪਾਣਾ ਪਾਣੀ ਬੜਾ ਮੈਂਗਰੋਲ ਖੱਡ ਦੇ ਕਿਨਾਰੇ ਖੜੇ ਹੈਗੇ ਆ ਜਿੱਥੇ ਕਿ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ। ਬਾਰਿਸ਼ ਹੋਣ ਨਾਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਦੇਖੋ ਕਿੰਨਾ ਚੋ ਜਿਹੜੇ ਚੜ ਕੇ ਘੱਟੋ ਘੱਟ 15 ਫੁੱਟ ਜਿਹੜਾ ਪਾਣੀ ਹੈਗਾ ਚਲਿਆ ਹੋਇਆ ਹੈਗਾ ਤੇ ਜਿਹਦੇ ਨਾਲ ਸਾਡੇ ਟੀਚਰ ਸਕੂਲ ਦੇ ਵਿੱਚ ਆਉਂਦੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਆਲਟੋ ਕਾਰ ਹੈ ਉਹ ਰੁੜ ਚੁੱਕੀ ਹੈਗੀ ਹੈ। ਅਸੀਂ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਇਹ ਇੱਥੇ ਜਿਹੜਾ ਹੈਗਾ ਇਹ ਪੁਲ ਬਣਿਆ ਜਾਵੇ ਤਾਂ ਕਿ ਇਹਦੇ ਨਾਲ 25-30 ਪਿੰਡਾਂ ਨੂੰ ਜਿਹੜਾ ਆਉਣ ਜਾਣ ਦਾ ਸਾਧਨ ਠੱਪ ਹੋ ਜਾਂਦਾ ਹੈਗਾ। ਤੁਸੀਂ ਦੇਖਦੇ ਹੋ ਪਿੱਛੇ ਵੀ ਉਹ ਸਾਹਮਣੇ ਵੀ ਲੋਕ ਖੜੇ ਹੈਗੇ ਆ ਉਹਨਾਂ ਨੂੰ ਵੀ ਬੜੀ ਦਿੱਕਤ ਆਂਦੀ ਹੈਗੀ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੈਸੇ ਇਹ ਚੀਜ਼ ਦੱਸ ਚੁੱਕੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ। ਤੁਸੀਂ ਅੱਜ ਖੁਦ ਦੇਖ ਸਕਦੇ ਹੋ ਅਸੀਂ ਲਾਈਵ ਸਾਰੇ ਇੱਥੇ ਖੜੇ ਹੈਗੇ ਆਲੇ ਦੁਆਲੇ ਸਾਰੇ ਖੜੇ ਹੈਗੇ ਆ ਤੇ ਜਿਹਦੇ ਨਾਲ ਲੋਕੀ